ਮੁੱਖ ਮੰਤਰੀ ਸਾਹਿਬ ਦੀ ਰਾਜਪਾਲ ਤੋਂ ਬਾਅਦ ਕਹਿੰਦੇ ਹੁਣ ਮੁੱਖ ਮੰਤਰੀ ਸਾਹਿਬ ਮੁਲਾਜ਼ਮਾਂ ਦੇ ਨਾਲ ਵੀ ਉਲਝ ਗਏ ਨੇ ਜੀ। ਬਿਲਕੁਲ ਪ੍ਰਵੀਨ ਜੀ, ਮੁੱਖ ਮੰਤਰੀ ਸਾਹਿਬ, ਉਹਨਾਂ ਦਾ ਦਫ਼ਤਰ, ਉਹਨਾਂ ਦੀ ਟੀਮ, ਉਹਨਾਂ ਦਾ ਸੋਸ਼ਲ ਮੀਡੀਆ, ਸਾਰੇ ਸਿੱਧੇ ਮਤਲਬ ਕਾਨੂੰਗੋ, ਪਟਵਾਰੀ, ਇਹਨਾਂ ਡੀਸੀ ਦਫ਼ਤਰ ਦੇ ਮੁਲਾਜ਼ਮ, ਕਰਮਚਾਰੀ ਉਹਨਾਂ ਦੇ ਨਾਲ ਆਮੋ ਸਾਹਮਣੇ ਆ। ਮੁੱਖ ਮੰਤਰੀ ਹੋਰਾਂ ਨੇ ਹੁਕਮ ਬਾਅਦ ਚੋਂ ਜਾਰੀ ਕੀਤਾ ਜਾਂ ਉਹਨਾਂ ਦੇ ਸਪੈਸ਼ਲ ਚੀਫ ਸੈਕਟਰੀ ਨੇ ਹੁਕਮ ਬਾਅਦ ਚੋਂ ਜਾਰੀ ਕੀਤਾ, ਪਰ ਪਹਿਲਾਂ ਧਮਕੀ ਦਿੱਤੀ ਮੁੱਖ ਮੰਤਰੀ ਸਾਹਿਬ ਜੀ। ਤੋ ਇਸ ਹਵਾਲੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਟਕਰਾਅ ਵੱਧ ਸਕਦਾ। ਠੀਕ ਹੈ। ਬੇਸ਼ੱਕ ਕਿਸੇ ਪਹਿਲੂ ਤੇ ਇਹ ਲੱਗਦਾ ਹੈ ਕਿ ਸਖਤ ਰੁਖ ਅਖਤਿਆਰ ਕਰਨ ਦੀ ਜ਼ਰੂਰਤ ਹੈ। ਹਾਂਜੀ। ਖਾਸ ਕਰਕੇ ਉਸ ਪਹਿਲੂ ਤੇ ਜਿਹੜੇ ਅਦਾਰਿਆਂ ਰਾਹੀਂ ਵੱਡਾ ਪੈਸਾ ਸਰਕਾਰੀ ਖਜ਼ਾਨੇ ਚ ਆਉਂਦਾ, ਪਰ ਉਹਨਾਂ ਹੀ ਅਦਾਰਿਆਂ ਰਾਹੀਂ ਕਿਤੇ ਨਾ ਕਿਤੇ ਲੋਕਾਂ ਦੀ ਜੇਬ ਵੀ ਮੋਟੀ ਕੱਟੀ ਜਾਂਦੀ ਹੈ। ਬਿਲਕੁਲ। ਚਾਹੇ ਉਹ ਰਜਿਸਟਰੀਆਂ ਦੇ ਰੂਪ ਚ ਹੋਵੇ, ਚਾਹੇ ਪਟਵਾਰੀਆਂ ਦੇ ਕੰਮਕਾਜ ਦੇ ਰੂਪ ਚ ਹੋਵੇ, ਚਾਹੇ ਕਾਨੂੰਗੋ ਦੀਆਂ ਮਤਲਬ ਅਗਵਾਈ ਹੇਠ ਹੋਣ ਵਾਲੇ ਕੰਮਾਂ ਚ ਹੋਵੇ, ਚਾਹੇ ਡੀਸੀ ਦਫ਼ਤਰਾਂ ਦੇ ਵਿੱਚ ਹੋਰ ਕੰਮਕਾਜ ਲਈ ਜਾਣਾ ਹੋਵੇ ਆਮ ਲੋਕਾਂ ਦਾ। ਸੋ ਪਿਛਲੇ ਦਿਨਾਂ ਤੋਂ ਜਦ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਦ ਤੋਂ ਇਹ ਵੀ ਰਿਹਾ ਕਿ ਨਹੀਂ ਜੀ ਹੁਣ ਇਮਾਨਦਾਰੀ ਨਾਲ ਕੰਮ ਕਰਨਾ ਪਊਗਾ, ਸਰਕਾਰ ਬਖਸ਼ਦੀ ਨਹੀਂ ਗਈ। ਉਹਦੇ ਚੱਕਰ ਚ ਰੇਟ ਵੱਧ ਵੀ ਗਿਆ, ਰਿਸ਼ਵਤ ਦਾ ਰੇਟ ਵੱਧ ਗਿਆ, ਹੈ ਨਾ। ਮਤਲਬ ਰਜਿਸਟਰੀਆਂ ਕਰਾਉਣ ਵਾਲੇ ਬੰਦੇ ਕਹੀ ਜਾਂਦੇ ਨੇ ਕਿ ਜਿਹੜਾ ਕੰਮ ਸਾਡਾ 30,000 ਚ ਹੁੰਦਾ ਸੀ ਜੀ ਹੁਣ 70,000 ਤੋਂ ਲੈ ਕੇ ਲੱਖ ਚ ਹੁੰਦਾ ਜੀ। ਪਰ ਉਸ ਦੌਰ ਦੇ ਵਿੱਚ ਜਦੋਂ 30,000 ਵਾਲਾ ਕੰਮ ਸੀ ਤਦ ਵੀ ਕੁਝ ਅਫਸਰ, ਅਧਿਕਾਰੀ, ਮੁਲਾਜ਼ਮ ਇਮਾਨਦਾਰ ਸੀ। ਜਦੋਂ ਅੱਜ 70 ਤੋਂ ਲੱਖ ਚ ਹੁੰਦਾ ਤਦ ਵੀ ਕੁਝ ਅਫਸਰ, ਅਧਿਕਾਰੀ, ਮੁਲਾਜ਼ਮ ਇਮਾਨਦਾਰ ਹੈਗੇ ਨੇ ਜੀ। ਪਰ ਇੱਥੇ ਹੁਣ ਜਿਹੜੇ ਅਧਿਕਾਰੀ ਮੁਲਾਜ਼ਮ ਹੜਤਾਲ ਤੇ ਐਲਾਨ ਕਰਦੇ ਨੇ ਕਿ ਅਸੀਂ ਕਲਮ ਛੋੜ ਹੜਤਾਲ ਕਰਾਂਗੇ, ਤੇ ਉਹਨਾਂ ਵੱਲੋਂ ਬਕਾਇਦਾ ਕਿਹਾ ਜਾਂਦਾ ਕਿ 1 ਸਤੰਬਰ ਤੇ 11 ਸਤੰਬਰ ਨੂੰ ਸਾਡੀ ਕਲਮ ਛੋੜ ਹੜਤਾਲ ਆ, ਅਸੀਂ ਡਾਊਨ ਪੈਨ ਕਹਿੰਦੇ ਇਹਨੂੰ ਜੀ, ਕੀ ਹੈ ਨਾ, ਤੇ ਉਹਦੇ ਪਰ ਜਾਵਾਂਗੇ ਅਸੀਂ। ਉਹਨੂੰ ਲੈ ਕੇ ਮੁੱਖ ਮੰਤਰੀ ਹੋਰਾਂ ਨੇ ਅੱਡੋ ਅੱਡ ਮਾਧਿਅਮ ਰਾਹੀਂ ਆਪਣਾ ਰੋਸਾ ਵੀ ਪ੍ਰਗਟਾਇਆ ਔਰ ਸਿੱਧੀ ਚੇਤਾਵਨੀ ਵੀ ਦਿੱਤੀ। ਠੀਕ ਹੈ। ਪੰਜਾਬ ਦੇ ਮੁੱਖ ਮੰਤਰੀ ਅੰਮ੍ਰਿਤਸਰ ਦੇ ਵਿੱਚ ਆਂਗਨਵਾੜੀ ਦੇ ਇੱਕ ਸਮਾਗਮ ਦੇ ਵਿੱਚ ਪਹੁੰਚੇ ਹੋਏ ਸੀ। ਉੱਥੇ ਉਹਨਾਂ ਨੇ ਚੇਚੇ ਤੌਰ ਤੇ ਗੱਲ ਸਪਸ਼ਟ ਕਹੀ ਕਿ ਭਾਈ ਕਲਮ ਤਾਂ ਛੱਡ ਦੋਗੇ ਤੁਸੀਂ, ਫਿਰ ਤੁਹਾਡੀ ਛੱਡੀ ਹੋਈ ਕਲਮ ਅਸੀਂ ਕਿਹਨੂੰ ਦੇਣੀ ਆ, ਅਸੀਂ ਦੇਖਾਂਗੇ, ਫਿਰ ਤੁਸੀਂ ਕਲਮ ਫੜਨ ਜੋਗੇ ਨਹੀਂ। ਫਿਰ ਇਸੇ ਤਰ੍ਹਾਂ ਮੁੱਖ ਮੰਤਰੀ ਨੇ ਟਵੀਟ ਦੇ ਹਵਾਲੇ ਨਾਲ ਵੀ ਗੱਲ ਕੀਤੀ ਕਿ ਕਲਮ ਛੱਡ ਹੜਤਾਲ ਕਰਨ ਵਾਲੇ ਇਹ ਯਾਦ ਰੱਖਣ ਕਿ ਪੰਜਾਬ ਕੋਲ ਕਾਬਲ ਤੇ ਬੇਰੁਜ਼ਗਾਰਾਂ ਦੀ ਗਿਣਤੀ ਹੈਗੀ ਆ ਜੀ, ਲੰਬੀ ਲਾਈਨ ਹੈਗੀ ਆ। ਅਸੀਂ ਤੁਹਾਡੀ ਛੱਡੀ ਵੀ ਕਲਮ ਫਿਰ ਕਿਹਦੇ ਹੱਥਾਂ 'ਚ ਫੜਾਉਣੀ ਆ, ਅਸੀਂ ਫੈਸਲਾ ਕਰਾਂਗੇ, ਤੁਸੀਂ ਨਹੀਂ। ਤੇ ਫਿਰ ਉਹ ਤੋਂ ਬਾਅਦ ਬਕਾਇਦਾ ਤੌਰ ਤੇ ਕੱਲ ਰਾਤ 9 ਵਜੇ ਦੇ ਕਰੀਬ ਜਦੋਂ ਇਹਨਾਂ ਨੇ ਐਸਮਾ ਲਗਾਇਆ, ਐਸਮਾ ਐਕਟ ਜਿਹੜਾ ਹੈਗਾ ਉਹ ਲਾਇਆ, ਉਹਦੇ ਨਾਲ ਹੀ ਬਕਾਇਦਾ ਤੌਰ ਤੇ KS ਸਿਨਹਾ, ਉਹਨਾਂ ਨੇ ਜਿਹੜੇ ਸਪੈਸ਼ਲ ਚੀਫ ਸੈਕਟਰੀ ਨੇ ਮੁੱਖ ਮੰਤਰੀ ਦੇ, ਉਹਨਾਂ ਨੇ ਹੁਕਮ ਵੀ ਜਾਰੀ ਕਰਤੇ ਜੀ। ਸੋ ਪੰਜਾਬ ਸਰਕਾਰ ਵੱਲੋਂ ਕੱਲ ਦੇਰ ਰਾਤ ਹੁਕਮ ਜਾਰੀ ਕਰਦਿਆਂ ਕਰਮਚਾਰੀਆਂ ਦੇ ਉੱਤੇ ਐਸਮਾ ਲਗਾਇਆ ਗਿਆ। ਜਾਂ ਐਸਮਾ ਦਾ ਮਤਲਬ ਸਿੱਧਾ ਜਾਏ ਕਿ ਜਿਹੜੇ ਵੀ ਅਧਿਕਾਰੀ, ਜਿਹੜੇ ਵੀ ਮੁਲਾਜ਼ਮ ਹੁਣ ਮਤਲਬ ਕਿ ਐਸੋਸੀਏਸ਼ਨ ਸਰਵਿਸ ਮੈਨੇਜਮੈਂਟ ਐਕਟ ਦੇ ਤਹਿਤ ਲੱਗਣ ਤੋਂ ਬਾਅਦ ਹੜਤਾਲ ਤੇ ਜਾਣਗੇ, ਉਹਨਾਂ ਨੂੰ 6 ਮਹੀਨੇ ਤੱਕ ਦੀ ਜੇਲ੍ਹ ਹੋ ਸਕਦੀ ਹੈ, ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋ ਸਕਦੀ ਆ, ਉਹਨਾਂ ਨੂੰ ਨੌਕਰੀ ਤੋਂ ਵਾਂਝੇ ਕੀਤਾ ਜਾ ਸਕਦਾ। ਇਹ ਐਸਮਾ ਐਕਟ ਹੈ ਜਿਹੜਾ ਪ੍ਰਵੀਨ ਜੀ, ਇਹ ਮਤਲਬ ਕਿ 6 ਮਹੀਨਿਆਂ ਲਈ ਲਾਇਆ ਜਾ ਸਕਦਾ, 6 ਮਹੀਨਿਆਂ ਤੱਕ ਲਾਇਆ ਜਾ ਸਕਦਾ। ਠੀਕ ਹੈ। ਸੋ ਇਸ ਦੇ ਉੱਤੇ ਮਤਲਬ ਕਿ 1968 ਦੇ ਬਣੇ ਇਸ ਐਕਟ ਦੇ ਤਹਿਤ ਇੱਕ ਸਰਕਾਰ ਦੇ ਲਈ ਬਸ ਇੰਨਾ ਕੁ ਕੰਮ ਹੁੰਦਾ ਹੈ ਕਿ ਉਹਨਾਂ ਨੇ ਜਿਹੜੀਆਂ ਧਿਰਾਂ ਦੇ ਖਿਲਾਫ ਇਹ ਲਾਉਣਾ ਹੈ, ਇਹ ਉਹਨਾਂ ਨੂੰ ਦੱਸਣਾ ਜ਼ਰੂਰੀ ਹੁੰਦਾ, ਉਹਨਾਂ ਨੂੰ ਸੁਨੇਹਾ ਨੋਟੀਫਿਕੇਸ਼ਨ ਕਰਕੇ ਭੇਜਣਾ ਜ਼ਰੂਰੀ ਹੁੰਦਾ। ਸੋ ਇੱਕ ਤਰ੍ਹਾਂ ਨਾਲ ਚੀਫ ਸੈਕਟਰੀ ਵੱਲੋਂ ਕੱਲ ਦੇਰ ਰਾਤ ਐਸਮਾ ਲਾਉਂਦੇ ਹੋਏ ਉਹਨਾਂ ਨੂੰ ਨੋਟਿਸ ਭੇਜ ਦਿੱਤਾ ਗਿਆ, ਨੋਟੀਫਿਕੇਸ਼ਨ ਭੇਜ ਦਿੱਤਾ ਗਿਆ ਕਿ ਭਾਈ ਅਸੀਂ ਲਾ ਰਹੇ ਹਾਂ ਤੁਹਾਡੇ ਤੇ 6 ਮਹੀਨੇ ਤੱਕ ਇਹ ਲੱਗਿਆ ਰਹਿ ਸਕਦਾ। ਔਰ ਇਹਦੇ ਲਈ ਇਹ ਹੁੰਦਾ ਕਿ ਜਿਹੜੀਆਂ ਜ਼ਰੂਰੀ ਸੇਵਾਵਾਂ ਨੇ ਲੋਕਾਂ ਦੀਆਂ, ਜੇ ਉਹਨਾਂ ਨੂੰ ਕੋਈ ਅਧਿਕਾਰੀ ਮੁਲਾਜ਼ਮ ਪ੍ਰਭਾਵਿਤ ਕਰਦੇ ਤਾਂ ਸਰਕਾਰ ਕੋਲ ਅਧਿਕਾਰ ਹੈ, ਉਹ ਐਸਮਾ ਲਾ ਸਕਦਾ। ਠੀਕ ਹੈ ਜੀ। ਤੇ ਇਹ ਇਸ ਲਈ ਇਹ ਕਹਿੰਦੇ ਜੀ ਕਿ ਇੱਧਰ ਲੋਕ ਹੜ੍ਹਾਂ ਨਾਲ ਮੁਸੀਬਤ ਚੋਂ ਲੰਘ ਰਹੇ ਨੇ, ਕੰਮਕਾਜ ਪ੍ਰਭਾਵਿਤ ਨੇ ਤੇ ਤੁਹਾਨੂੰ ਹੜਤਾਲ ਦੀ ਪਈ ਹੈ। ਤੇ ਮੁੱਖ ਮੰਤਰੀ ਕਹਿੰਦੇ ਲੱਖ ਤੋਂ 1.5 ਲੱਖ ਰੁਪਈਆ ਤਨਖਾਹ ਲੈਣ ਵਾਲੇ ਬੰਦੇ ਨੇ, ਤੇ ਐ ਨਿੱਤ ਦਿਨ ਕਹਿੰਦੇ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਅਸੀਂ ਮੰਗਾਂਗੇ, ਮੰਨਾਂਗੇ, ਜਿਹੜੀਆਂ ਜੇ ਨਹੀਂ ਜਾਇਜ਼ ਉਹ ਤਾਂ ਨਹੀਂ ਸੀ ਮੰਨਦੇ, ਫਿਰ ਅਸੀਂ ਕਾਰਵਾਈ ਕਰਾਂਗੇ। ਅਸਲ ਚ ਇਹਨਾਂ ਦੇ ਕਈ MLA ਪਹਿਲਾਂ ਉਲਝਲੇ ਜੀ ਇਹਨਾਂ ਨਾਲ, ਕਈ ਇਹਨਾਂ ਦੇ ਵਰਕਰ ਉਲਝਲੇ। ਹੁਣ ਇਸ ਉਲਝਣ ਦੀ ਥੱਲੇ ਲੋਕਾਂ ਚ ਨਵੀਂ ਤਰ੍ਹਾਂ ਦੀ ਚਰਚਾ ਪ੍ਰਵੀਨ ਜੀ। ਇੱਕ ਪਾਸੇ
ਪੰਜਾਬ ਦੀ ਬਹੁ ਗਿਣਤੀ ਧਿਰ ਚਾਹੁੰਦੀ ਆ ਕਿ ਜਿਹੜੇ ਭ੍ਰਸ਼ਟਾਚਾਰੀ ਅਧਿਕਾਰੀ ਨੇ, ਭ੍ਰਸ਼ਟਾਚਾਰੀ ਮੁਲਾਜ਼ਮ ਨੇ, ਖਾਸ ਕਰ ਤਹਿਸੀਲਦਾਰ, ਕਾਨੂੰਗੋ, ਪਟਵਾਰੀ, ਜਿਹੜੇ ਭ੍ਰਸ਼ਟਾਚਾਰੀ ਨੇ, ਜਿਹੜੇ ਭ੍ਰਸ਼ਟਾਚਾਰੀ ਉਹਨਾਂ ਦੇ ਖਿਲਾਫ ਸਰਕਾਰ ਸਖਤ ਰੁਖ ਅਖਤਿਆਰ ਕਰੇ। ਦੂਏ ਪਾਸੇ ਉਹ ਵੀ ਧਿਰ ਹੈਗੀ ਆ ਜਿਹੜੀ ਕਹਿੰਦੀ ਬਾਈ ਜੀ ਇਹ ਮਸਲਾ ਕਾਨੂੰਗੋ ਪਟਵਾਰੀਆਂ ਦੇ ਕਲਮ ਛੋੜ ਹੜਤਾਲ ਦਾ ਨਹੀਂ ਆ। ਠੀਕ ਹੈ ਜੀ। ਉਹ ਕਹਿੰਦੇ ਜੀ ਇਹਨਾਂ ਦਾ ਹਿੱਸਾ ਪੱਤੀ ਨਹੀਂ ਸੈੱਟ ਹੋ ਰਿਹਾ। ਕਹਿੰਦੇ ਜੀ ਅਸਲੀ ਮਸਲਾ ਆ ਇਹ ਕਿ ਹੇਠਲੇ ਵਰਕਰਾਂ ਦਾ ਜਾਂ ਸਥਾਨਕ ਲੀਡਰਾਂ ਦਾ ਚੁਣ ਕੇ ਆਏ ਇਹਨਾਂ ਦੇ ਨੁਮਾਇੰਦਿਆਂ ਦਾ ਕਹਿੰਦੇ ਜੀ ਉੱਥੇ ਸ਼ਿਕਾਇਤਾਂ ਜਾ ਰਹੀਆਂ ਨੇ ਕਿ ਜੀ ਇਹ ਸਹੀ ਨਹੀਂ ਦਿੰਦੇ ਸਾਨੂੰ, ਬਾਪ ਵੱਧ ਕਮਾਉਂਦੇ ਆ ਜੀ, ਸਾਡਾ ਕੋਟਾ ਘਟਾਤਾ ਜੀ, ਪਹਿਲਿਆਂ ਨੂੰ ਵੱਧ ਦਿੰਦੇ ਸੀ। ਇਹ ਵੀ ਰੌਲਾ ਥੱਲੇ ਪਈ ਜਾਂਦਾ ਲੋਕਾਂ 'ਚ। ਠੀਕ ਹੈ। ਹੁਣ ਜਿੰਨੇ ਮੂੰਹ ਉਨੀਆਂ ਗੱਲਾਂ, ਤੁਸੀਂ ਗੱਲਾਂ ਤਾਂ ਰੋਕ ਨਹੀਂ ਸਕਦੇ, ਪਰ ਮੁੱਖ ਮੰਤਰੀ ਤਾਂ ਮੁੱਖ ਮੰਤਰੀ ਆ, ਸਰਕਾਰ ਤਾਂ ਸਰਕਾਰ ਹੈ। ਹਾਂਜੀ ਹਾਂਜੀ। ਤੇ ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਲੋਕਾਂ ਨੂੰ ਨਾਲ ਲੈ ਕੇ ਤੁਰਾਂਗੇ। ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਕਿ ਮੁਲਾਜ਼ਮਾਂ ਦੇ ਹੱਕ ਵੀ ਨਹੀਂ ਮਰਨ ਦਿੰਦੇ, ਕਿ ਲੋਕਾਂ ਦੇ ਹੱਕਾਂ ਦੇ ਡਾਕਾ ਵੀ ਨਹੀਂ ਪੈਣ ਦਿੰਦੇ। ਪਰ ਜੇ ਮੁੱਖ ਮੰਤਰੀ ਧਮਕੀਆਂ ਤੇ ਉਤਰੇ ਆਉਣ ਫਿਰ ਇਹਦਾ ਮਤਲਬ ਸਿਸਟਮ ਵਿਗੜਿਆ ਖੜਾ। ਜੀ ਜੀ ਜੀ। ਤੇ ਇਹਦਾ ਅਸਰ ਫਿਰ ਸਮੁੱਚੇ ਕੰਮਕਾਜ ਤੇ ਪੈਣਾ। ਅੱਜ ਡੀਸੀ ਦਫ਼ਤਰ ਨਾਲ ਸੰਬੰਧਿਤ ਮੁਲਾਜ਼ਮ ਨੇ, ਕੱਲ ਨੂੰ ਦੂਜੇ ਮੁਲਾਜ਼ਮ ਵੀ ਸਾਹਮਣੇ ਆ ਸਕਦੇ ਨੇ। ਇਹ ਇਕੱਠੇ ਹੋ ਜਾਂਦੇ ਨੇ ਮੁਲਾਜ਼ਮ ਤਾਂ, ਜਿਹਦੇ ਮੁਲਾਜ਼ਮ ਭਾਈਚਾਰੇ ਦਾ ਆਪਸੀ ਏਕਾ ਖੂਬ ਹੈ। ਸੋ ਇਸ ਲਈ ਅਗਲੇ ਕਹਿੰਦੇ ਅਸੀਂ ਸਰਕਾਰਾਂ ਡੇਗ ਵੀ ਲੈਂਦੇ, ਅਸੀਂ ਬਣਾ ਵੀ ਲੈਂਦੇ ਆ ਤੇ ਆਉਣ ਲੱਗੀਆਂ। ਇਹਨਾਂ ਦਾ ਪ੍ਰਧਾਨ ਹੈ ਜੀ ਆਪਣਾ ਜਿਹੜੀ ਕਰਮਚਾਰੀ ਯੂਨੀਅਨ ਹੈ, ਡੀਸੀ ਦਫ਼ਤਰ ਦੀ ਕਰਮਚਾਰੀ ਯੂਨੀਅਨ, ਉਹਦੇ ਪ੍ਰਧਾਨ ਨੇ ਤਾਂ ਦੇਤੀ ਧਮਕੀ। ਉਹ ਕਹਿੰਦਾ ਜੀ ਫਿਰ ਤਿਆਰ ਰਹੋ। ਤੇਜਿੰਦਰ ਸਿੰਘ ਨੰਗਲ ਹੈ ਜੀ, ਉਹ ਕਹਿੰਦਾ ਜੀ ਕਿ ਇਹ ਸਾਨੂੰ ਧਮਕਾਇਆ ਜਾ ਰਿਹਾ ਹੈ। ਧਮਕੀ ਦੇਣ ਦੀ ਬਜਾਏ ਮੁੱਖ ਮੰਤਰੀ ਸਾਡੀਆਂ ਮੰਗਾਂ ਤੇ ਗੌਰ ਕਰਦੇ ਕਿ ਸਾਨੂੰ ਨਿੱਜੀ ਤੌਰ ਤੇ ਇੱਕ ਵਾਰ ਮਿਲ ਕੇ ਪੁੱਛ ਤਾਂ ਲੈਂਦੇ ਕਿ ਸਾਡੀਆਂ ਮੰਗਾਂ ਜਾਇਜ਼ ਨੇ ਜਾਂ ਨਜਾਇਜ਼ ਨੇ। ਅਸੀਂ ਕਿਵੇਂ ਡਿਸਾਈਡ ਕਰ ਲਿਆ ਆਪਣੇ ਆਪੇ? ਉਹ ਕਹਿੰਦੇ ਅਸੀਂ ਤਿਆਰ ਹਾਂ, ਫਿਰ ਆਜੋ। ਦੂਏ ਪਾਸੇ ਇਸੇ ਤਰ੍ਹਾਂ ਜੀ ਪਟਵਾਰੀ, ਕਾਨੂੰਗੋ, ਤਹਿਸੀਲਦਾਰਾਂ ਦੀ ਜਿਹੜੀ ਯੂਨੀਅਨਾਂ ਨੇ, ਉਹਨਾਂ ਨੇ ਵੀ ਕਹਿਤਾ ਕਿ ਸਾਨੂੰ ਝੂਠੇ ਕੇਸਾਂ 'ਚ ਸਾਡੇ ਸਾਥੀਆਂ ਨੂੰ ਫਸਾਇਆ, ਅਸੀਂ ਉਹਨਾਂ ਦੇ ਹੱਕ 'ਚ ਖੜੇ ਹਾਂ ਤੇ ਸਰਕਾਰ ਨੇ ਜੇਕਰ ਐ ਸਿੱਧੇ ਚੱਲਣਾ, ਸਿੱਧਾ ਚੱਲੋ। ਅੱਛਾ। ਸੋ ਇਹ ਟਕਰਾਅ ਵਧੂਗਾ ਜੀ। ਉਸੇ ਤਰ੍ਹਾਂ ਦਾ ਵਰਤਾਰਾ ਨਾ ਹੋ ਜਾਵੇ ਜੋ ਰਾਜਪਾਲ ਬਣਾ ਮੁੱਖ ਮੰਤਰੀ ਆ, ਉਸੇ ਤਰ੍ਹਾਂ ਦਾ ਵਰਤਾਰਾ ਜੇ ਮੁਲਾਜ਼ਮ ਬਣਾ ਮੁੱਖ ਮੰਤਰੀ ਹੋ ਗਿਆ ਤੇ ਫਿਰ ਕੰਮਕਾਰ ਹੋਰ ਪ੍ਰਭਾਵਿਤ ਹੋ ਜਾਣੇ ਆ। ਸੋ ਮੁੱਖ ਮੰਤਰੀ ਨੂੰ ਇਸ ਮਸਲੇ ਨੂੰ ਹੱਲ ਕਰਨ ਵੱਲ ਜਾਣ ਦੀ ਲੋੜ ਸੀ, ਇਸ ਮਸਲੇ ਨੂੰ ਸੁਲਝਾਉਣ ਵੱਲ ਜਾਣ ਦੀ ਲੋੜ ਸੀ, ਨਾ ਕਿ ਜਨਤਕ ਤੌਰ ਤੇ। ਦੂਸਰੇ ਪਾਸੇ ਸਰਕਾਰੀ ਅਧਿਕਾਰੀ ਤੇ ਕੁਝ ਨੇੜਲੇ ਇਹਨਾਂ ਦੇ ਸਾਥੀਆਂ ਦਾ ਇਹ ਵੀ ਕਹਿਣਾ ਹੈ, ਕਹਿੰਦੇ ਤੁਹਾਨੂੰ ਯਾਦ ਹੈ ਮੁੱਖ ਮੰਤਰੀ ਸਾਹਿਬ ਨੇ ਇੱਕ ਅੰਗਰੇਜ਼ੀ 'ਚ ਚਿੱਠੀ ਲਿਖੀ ਸੀ ਪੰਜਾਬ ਦੇ ਰਾਜਪਾਲ ਨੂੰ, ਤੇ ਉਹਦਾ ਉਲਥਾ ਪੰਜਾਬੀ 'ਚ ਕਰਕੇ ਲੋਕਾਂ ਨੂੰ ਦਿਖਾਇਆ ਸੀ ਕਿ ਦੇਖੋ ਬਾਈ ਮੈਂ ਢੰਗਤਾ ਰਾਜਪਾਲ ਜੀ। ਤੇ ਕਹਿੰਦੇ ਜਿਹੜੀ ਅੰਗਰੇਜ਼ੀ ਵਾਲੀ ਚਿੱਠੀ ਸੀ ਉਹ ਮਿਲਤਾਂ ਵਾਲੀ ਸੀ, ਜਿਹੜੀ ਪੰਜਾਬੀ ਉਲਥਾ ਸੀ ਉਹਦਾ ਕਹਿੰਦੇ ਉਹਦੇ ਵਿੱਚ ਐ ਸੀ ਕਿ ਜਿਵੇਂ ਲਲਕਾਰਾ ਮਾਰਿਆ ਹੋਵੇ। ਠੀਕ ਹੈ। ਤੇ ਇਸੇ ਤਰ੍ਹਾਂ ਇੱਕ ਵਾਰ ਮਤਲਬ ਕਿ ਜਿਹੜੀ ਬੜੀ ਕਲਾਸ ਦੇ ਅਫਸਰ ਨੇ, ਇਹਨਾਂ ਦੇ ਏ ਕਲਾਸ ਅਫਸਰ ਜਿਨ੍ਹਾਂ ਸਕੱਤਰੇਤ 'ਚ ਉੱਠਣਾ ਬੈਠਣਾ ਇਹਨਾਂ ਦਾ ਕੰਮਕਾਰ ਨੇ, ਉਹਨਾਂ ਦੇ ਇੱਕ ਧੜੇ ਨੇ ਹੜਤਾਲ ਕਰਤੀ ਸੀ ਤੇ ਮੁੱਖ ਮੰਤਰੀ ਸਾਹਿਬ ਨੇ ਸਿੱਧੀ ਜਨਤਕ ਧਮਕੀ ਦਿੱਤੀ ਸੀ ਕਿ ਸਵੇਰ ਤੋਂ ਆਇਓ ਨਾ, ਫਿਰ ਜੇ ਕਰਨਾ ਕੰਮ ਤਾਂ ਸਵੇਰ ਤੋਂ ਕੁਰਸੀਆਂ ਤੇ ਬਹਿ ਜਾਓ, ਜੇ ਨਹੀਂ ਕਰਨਾ ਇਹੀ ਐ ਧੱਕਾ ਕਰਨਾ ਫਿਰ ਘਰੇ ਬੈਠੇ ਅਸੀਂ ਹੋਰ ਭਰਤੀ ਕਰ ਲਾਂਗੇ। ਪਰ ਇਹ ਲੋਕਾਂ ਨੂੰ ਲੱਗਾ ਲੈ ਬਾਈ ਚੱਕ ਦੇ ਫੱਟੇ, ਤੇ ਪਰ ਅੰਦਰ ਕੁੰਡੀ ਲਾ ਕੇ ਕਮਰੇ 'ਚ ਉਹਨਾਂ ਨੂੰ ਬਿਠਾ ਕੇ ਉਹਨਾਂ ਨਾਲ ਸਮਝੌਤਾ ਕਰ ਲਿਆ। ਸੋ ਹੁਣ ਉਸੇ ਤਰ੍ਹਾਂ ਲੋਕਾਂ ਨੂੰ ਇਹ ਵੀ ਫਿਕਰ ਹੈ ਕੁਝ ਤਰ੍ਹਾਂ ਨੂੰ ਕਿ ਕਿਤੇ ਧਮਕੀ ਕਾਗਜ਼ੀ ਧਮਕੀ ਤਾਂ ਨਹੀਂ ਜੀ, ਕਿਉਂਕਿ ਇਹ ਜਿਹੜਾ ਇਸਮਾ ਲਾਇਆ 1 ਮਹੀਨੇ ਲਈ ਨਹੀਂ ਲਾਇਆ, ਇਹ ਸਿਰਫ 31 ਅਕਤੂਬਰ ਤੱਕ ਲਈ ਲਾਇਆ। ਠੀਕ ਹੈ। ਤੇ 31 ਅਕਤੂਬਰ ਤੱਕ ਇਸਮਾ ਲੱਗਣ ਦਾ ਮਤਲਬ ਜੇਕਰ ਹੁਣ ਜਿਹੜੇ ਧਿਰਾਂ ਦੇ ਉੱਤੇ ਲੱਗਿਆ, ਜੇਕਰ ਉਹ ਧਿਰ ਹੜਤਾਲ ਤੇ ਜਾਂਦੀ ਆ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕਰਨ ਦਾ ਅਧਿਕਾਰ ਹੈ ਸਰਕਾਰ ਕੋਲ। ਪਰ ਦੂਜੇ ਕੁਝ ਲੋਕ ਕਹਿੰਦੇ ਕਿ ਇੰਨੀ ਦੇਰ ਦੇ ਦੌਰਾਨ ਇਹਨਾਂ ਨਾਲ ਬਿਠਾ ਕੇ ਸਮਝੌਤਾ ਕਰ ਲੈਣਗੇ ਤੇ ਬਾਅਦ ਚੋਂ ਕਹਿਣਗੇ ਲਓ ਜੀ ਸਾਰੇ ਮੰਨ ਗਏ। ਸੋ ਹੁਣ ਇਹ ਧਮਕੀ ਆ, ਇਹ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਲਿਆ ਫੈਸਲਾ ਹੈ ਜਾਂ ਇਹ ਇੱਕ ਨਵਾਂ ਵਿਵਾਦ ਹੈ, ਨਵਾਂ ਕਲੇਸ਼ ਛੇੜ ਲਿਆ, ਇਹ ਆਉਣ ਵਾਲੇ ਸਮੇਂ ਸਪਸ਼ਟ ਹੋਏਗਾ। ਫਿਲਹਾਲ ਕੁਝ ਧਿਰਾਂ ਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਦਾ ਸਟੈਂਡ ਸਹੀ ਆ, ਤੇ ਪਰ ਉਹ ਸਟੈਂਡ ਕੀ ਦਿਖਾਵੇ ਵਾਲਾ ਹੈ ਜਾਂ ਕਾਰਵਾਈ ਵਾਲਾ ਹੈ, ਆਉਣ ਵਾਲਾ ਸਮਾਂ। ਸ਼ਰਮਾ ਜੀ, ਸਿਆਣੇ ਬੰਦੇ ਤੁਹਾਡੇ ਵਰਗੇ ਜਿਹੜੇ ਸੁਲਝੇ ਆ ਨਾ, ਉਹ ਇਹ ਗੱਲ ਕਹਿੰਦੇ ਆ ਵੀ ਸਰਕਾਰਾਂ ਕਦੇ ਲੋਕਾਂ ਵਾਂਗ ਬਿਹੇਵ ਨਹੀਂ ਕਰਦੀਆਂ, ਤੁਸੀਂ ਐਂ ਕਰੋਗੇ ਤੇ ਮੈਂ ਕਰੂੰਗਾ, ਏਦਾਂ ਸਰਕਾਰਾਂ ਨਹੀਂ ਬਿਹੇਵ ਕਰਦੀਆਂ। ਸਰਕਾਰ ਇੱਕ ਸਿਸਟਮ ਦਾ ਨਾਂ, ਇੱਕ ਪ੍ਰੋਸੈਸ ਦਾ ਨਾਂ ਹੈ, ਇੱਕ ਪੂਰੇ ਸੰਵਿਧਾਨਿਕ ਤਰੀਕੇ ਨਾਲ ਚੱਲਣ ਵਾਲੇ ਇੱਕ ਉਸ ਮਸ਼ੀਨਰੀ ਦਾ ਨਾਂ ਹੈ ਜਿਹੜੀ ਨਿੱਜ ਉਹਦੇ 'ਚ ਕੁਛ ਵੀ ਨਹੀਂ ਹੈ। ਜੋ ਹੈ ਉਹ ਕਾਨੂੰਨ ਦੀ ਕਿਤਾਬ ਮੁਤਾਬਕ ਹੈ, ਜੋ ਹੈ ਸਿਸਟਮ ਦੇ ਮੁਤਾਬਕ ਹੈ। ਦੂਜੇ ਪਾਸੇ ਅਫਸਰਸ਼ਾਹੀ ਦੀ ਗੱਲ ਕਰੀਏ ਸ਼ਰਮਾ ਜੀ, ਦੇਖੋ ਸਾਰੇ ਤਰ੍ਹਾਂ ਦੇ ਲੋਕ ਨੇ, ਕਾਲੀਆਂ ਭੇਡਾਂ ਵੀ ਇਸੇ ਸਿਸਟਮ ਦੇ ਵਿੱਚ ਨੇ। ਕਿ ਇੱਕ ਬੰਦੇ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਨੂੰ ਲੈ ਕੇ ਤੁਸੀਂ ਕਲਮ ਛੋੜ ਤੇ ਆ ਜਾਓਗੇ ਮਤਲਬ? ਸੋ ਦੋਹੇ ਧਿਰਾਂ ਮੇਰੇ ਖਿਆਲ ਦੇ ਨਾਲ ਟਕਰਾਅ ਤੋਂ ਨਹੀਂ ਬਚ ਰਹੀਆਂ, ਇੱਕ ਸਿਰ ਤੇ ਦੂਜਾ ਸਵਾ ਸਿਰ ਹੈ ਜੀ।